ਓਏ ਕੰਧ ਨਾਲ ਮੈਨੂੰ ਹੋਰ ਤੂੰ ਲਾ ਲੈ। ਮੈਂ ਪੰਜਾਬੀ ਨਹੀਂ ਜੇ ਛੱਡਣੀ, ਅੱਡੀਆਂ ਚੁੱਕ ਕੇ ਜ਼ੋਰ ਤੂੰ ਲਾ ਲੈ। बिस्मिल्लाहिर्रहमानिर्रहीम। अस्सलाम वालेकुम तमाम दोस्तों ते मित्रों ते प्यारिओ। मैं तुहाडा प्रोफैसर मजहरुल्लाह कुरैशी ते तुसी वेख रहे जे PFG न्यूज़। साडे इस डिजिटल चैनल नूं सबसक्राइब करना ना भुलना ते नाल लगी दी घंटी दी किल्ली भी जरूर दबाओ। जित ते कह के हुंदी ए, गर्दन लै के हुंदी ए, रौला जिन्ना मर्जी पा लै, गल ते बह के हुंदी ए। ताने मार के इज्जत नहीं जे, इज्जत सह के हुंदी ए। हक्कां दी लड़ाई दी जित ते सड़कां बह के हुंदी ए। वेले ते अपड़ाण दी हिकमत अगे रह के हुंदी ए। ओए पंछी नूं दाणे दी हाजत थल्ले लै के हुंदी ए। इश्क दी तख्ती मुर्शद सामने डेरे बह के हुंदी ए। यार मजर नहीं चंगी ए गल, हर थां खह के हुंदी। ਅੱਜ ਮੈਂ ਜਿਸ ਸਰਨਾਵੇ ਦੇ ਹੇਠ ਤੁਹਾਡੇ ਨਾਲ ਇਹ ਗੱਲਬਾਤ ਕਰ ਰਿਹਾ ਹਾਂ ਉਹ ਪੰਜਾਬੀ, ਪੰਜਾਬੀਅਤ ਤੇ ਪੰਜਾਬ ਦੇ ਹਵਾਲੇ ਦੇ ਨਾਲ ਹੈ। ਪਾੜੇ ਤੋਂ ਬਾਅਦ 1947 ਤੋਂ ਲੈ ਕੇ ਹੁਣ 2022 ਤੱਕ ਲਹਿੰਦੇ ਪੰਜਾਬ ਵੱਲ ਪੰਜਾਬੀ ਦੀ हर साल ते हर रोज़ ते हर महीने ते हर हफ्ते तहरीक भी चलती है ते कट्ठ भी होंदे ने। पर असी इन्नी काविश करन दे बावजूद पंजाबी नूं इस धरती दे उत्ते लागू नहीं करवा सके। मैं ये नहीं कहता कि असी मेहनत नहीं कीती ते साडे मित्र प्यारियां ने मेहनत नहीं कीती ते काविश नहीं की। मैं ये कहना चाहना वा कि किते ना किते कोई गलती हुंदी है जिहदे नाल पैंडे लम्मे। अज मैं तुहाडे सामने वो गलतियां दी निशानियां दसांगा कि जिहदी वजह दे नाल लਹਿੰਦੇ पंजाब दे विच हुण तिकर पंजाबी लागू ना होई। साडे पंजाबी मित्र प्यारियां ने बड़ी मेहनत कीती और कुछ हद तक सरकारी सतह के उत्ते ते ना हुई, लेकिन प्राइवेट सैक्टर दे विच पंजाबी लागू हो गई। स्कूलों दे विच पढ़ाई जान लगी, प्राइवेट स्कूलों दे विच। चलो ये भी साडे मित्र प्यारे पंजाबी मित्र प्यारियां दी बड़ी काविश है। मैं उन्होंने सलाम पेश करना अपने मेहनत करन वाले अपने वो पंजाबियां दी खिदमत दे विच, खसूसन लਹਿੰਦੇ पंजाब के इन्हां मित्र प्यारियां सारे अपनी अपनी जगह के उत्ते बड़ियां मेहनतां कर रहे ने कि पंजाबी लागू होवे, मगर असी हर जगह के उत्ते कुछ ना कुछ गलतियां जरूर कर जाने। अज एक बड़ी वड्डी गलती जिहड़ी पंजाबियां दे विच ने ते वो अगली नस्ल नूं
ਇਹ ਸੀਨਾ ਬਸੀਨਾ ਦੇ ਰਹੇ ਨੇ ਕਿ ਸਿਰਫ ਤੁਸੀਂ ਪੰਜਾਬ, ਪੰਜਾਬੀਅਤ ਤੇ ਪੰਜਾਬੀ ਦੇ ਨਾਲ ਹੀ ਪਿਆਰ ਕਰੋ, ਬੋਲੋ, ਲਿਖੋ, ਪੜ੍ਹੋ ਤੇ ਦੂਜੀਆਂ ਜ਼ਬਾਨਾਂ ਦੇ ਨਾਲ ਨਫ਼ਰਤ ਕਰੋ। ਮੈਂ ਸਾਰੇ ਪੰਜਾਬੀਆਂ ਦੇ ਉੱਤੇ ਤੇ ਇਹ ਨਹੀਂ ਕਹਿੰਦਾ ਕਿ ਉਹ ਇਹ ਦਰਸ ਦੇ ਰਹੇ ਨੇ ਆਪਣੀ ਅਗਲੀ ਪੀੜ੍ਹੀ ਨੂੰ, ਲੇਕਿਨ ਕੁਝ ਪੰਜਾਬੀ ਸਾਡੀ ਇਸ ਪੰਜਾਬੀ ਤਹਿਰੀਕ ਨੂੰ ਨੁਕਸਾਨ ਪਹੁੰਚਾ ਰਹੇ। ਮੇਰੇ ਇਸ YouTube ਚੈਨਲ ਦੇ ਉੱਤੇ ਮੈਂ ਕੁਝ ਉਰਦੂ ਦੇ ਵਿੱਚ ਵੀਡੀਓ, ਉਰਦੂ ਬੋਲ ਕੇ ਵੀ ਵੀਡੀਓ ਬਣਾਈਆਂ ਤੇ ਉਹਦੇ ਤੇ ਹਿੰਦੀ ਉਰਦੂ ਵਰਸ਼ਨ ਲਿਖਿਆ, ਤੇ ਮੇਰਾ ਇੱਕ ਮਿੱਤਰ ਪਿਆਰੇ ਨੇ ਮੈਨੂੰ ਅਨਸਬਸਕ੍ਰਾਈਬ ਇਸ ਵਜ੍ਹਾ ਨਾਲ ਕਰ ਦਿੱਤਾ ਕਿ ਤੁਸੀਂ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ। ਇਹ ਤਾਸੁਬ ਇੰਨਾ ਵੱਧ ਗਿਆ ਹੈ ਸਾਡੀ ਅਗਲੀ ਪੀੜ੍ਹੀ ਦੇ ਵਿੱਚ ਕਿ ਜਿਹਦੀ ਵਜ੍ਹਾ ਦੇ ਨਾਲ ਸਾਡੀ ਇਸ ਪੰਜਾਬੀ ਤਹਿਰੀਕ ਨੂੰ ਨੁਕਸਾਨ ਹੋ ਰਿਹਾ ਹੈ ਤੇ ਪੰਜਾਬੀ ਹੁਣ ਤੱਕ ਲਾਗੂ ਨਹੀਂ ਹੋ ਰਹੀ। ਜ਼ਬਾਨਾਂ ਸਾਰੀਆਂ ਚੰਗੀਆਂ ਨੇ, ਅਸੀਂ ਕਿਸੇ ਦੇ ਵਿੱਚ ਕੀੜੇ ਨਹੀਂ ਕੱਢਦੇ, ਸਾਰੀਆਂ ਜ਼ਬਾਨਾਂ ਆਪਣੀਆਂ ਆਪਣੀਆਂ ਜਗ੍ਹਾ ਦੇ ਉੱਤੇ ਅੱਛੀਆਂ ਨੇ। ਅੰਗਰੇਜ਼ੀ ਜ਼ਬਾਨ, ਫਾਰਸੀ ਜ਼ਬਾਨ, ਉਰਦੂ ਜ਼ਬਾਨ ਤੇ ਦੂਜੇ ਮੁਲਕਾਂ ਦੀਆਂ ਜ਼ਬਾਨਾਂ, ਤੇ ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿਉਂਕਿ ਸਾਡਾ ਇੱਕ ਪੰਜਾਬੀ ਜਦੋਂ ਬਾਹਰਲੇ ਮੁਲਕਾਂ 'ਚ ਜਾਂਦਾ ਹੈ ਤਾਂ ਉਹ ਆਪਣੇ ਬੱਚਿਆਂ ਦੇ ਨਾਲ ਅੰਗਰੇਜ਼ੀ 'ਚ ਗੱਲ ਕਰਦਾ ਹੈ ਔਰ ਉਹ ਬੜਾ ਸ਼ਰਮਿੰਦਾ ਹੁੰਦਾ ਕਿ ਉਹ ਜੇ ਪੰਜਾਬੀ ਦੇ ਨਾਲ ਗੱਲ ਕੀਤੀ ਜਾਵੇ। ਬਹਿਰਕੈਫ ਸਾਨੂੰ ਪੰਜਾਬੀਆਂ ਨੂੰ ਸਾਰੀਆਂ ਜ਼ਬਾਨਾਂ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ ਤੇ ਉਹ ਗਲਤੀ ਨਹੀਂ ਕਰਨੀ ਚਾਹੀਦੀ ਜਿਹਦੀ ਵਜ੍ਹਾ ਦੇ ਨਾਲ ਪੰਜਾਬੀ ਕੌਜ਼ ਨੂੰ ਤੇ ਪੰਜਾਬੀ ਤਹਿਰੀਕ ਨੂੰ ਨੁਕਸਾਨ ਪਹੁੰਚੇ। ਸਾਰੇ ਸਾਡੀਆਂ ਆਪਣੀਆਂ ਜ਼ਬਾਨਾਂ ਨੇ, ਸਾਡੀਆਂ ਨੈਸ਼ਨਲ ਜ਼ਬਾਨ ਉਰਦੂ ਹੈ, ਸਾਡੀ ਮਾਂ ਬੋਲੀ ਪੰਜਾਬੀ ਹੈ, ਸਾਡੀ ਧਰਤੀ ਦੀ ਜ਼ਬਾਨ ਪੰਜਾਬੀ ਹੈ ਤੇ ਅੰਗਰੇਜ਼ਾਂ ਦੀ ਜ਼ਬਾਨ ਵੀ ਅਸੀਂ ਪੜ੍ਹਨੇ ਹਾਂ ਤੇ ਜਿਹੜਾ ਅੰਗਰੇਜ਼ੀ ਨਹੀਂ ਜਾਣਦਾ ਉਸ ਨੂੰ ਅਨਪੜ੍ਹ ਤੇ ਜਾਹਲ ਕਿਹਾ ਜਾਂਦਾ ਹੈ। ਇਹ ਤਾਸੁਰ ਹੈਗਾ। ਮੈਂ ਆਪਣੇ ਸਾਰੇ ਮਿੱਤਰ ਪਿਆਰਿਆਂ ਨੂੰ ਜਿਹੜੀ ਪੰਜਾਬੀ ਵਾਸਤੇ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਅੱਗੇ ਬੇਨਤੀ ਕਰਨਾ ਤੇ ਆਪਣੀ ਆਉਣ ਵਾਲੀ ਅਗਲੀ ਪੀੜ੍ਹੀ ਦੇ ਅੱਗੇ ਬੇਨਤੀ ਕਰਨਾ ਕਿ ਉਹ ਦੂਜੀਆਂ ਜ਼ਬਾਨਾਂ ਦੇ ਨਾਲ ਨਫ਼ਰਤ ਨਾ ਕਰਨ, ਬਲਕਿ ਉਹਨਾਂ ਨੂੰ ਲਾਈਕ ਕਰਨ, ਉਹਨਾਂ ਦੇ ਵਿੱਚ ਵੀ ਕਦੀ ਕਦੀ ਗੱਲਬਾਤ ਕਰਨ, ਜਿਹਦੇ ਨਾਲ ਸਾਡੀ ਪੰਜਾਬੀ ਨੂੰ ਕੁਵਤ ਮਿਲਦੀ ਹੈ ਤੇ ਉਹਨਾਂ ਦੇ ਨਾਲ ਦੋਸਤੀ ਤੇ ਪਿਆਰ ਕਰਨ ਦੇ ਨਾਲ ਇਹ ਪੰਜਾਬੀ ਇਨਸ਼ਾਅੱਲਾ ਜਲਦ ਲਾਗੂ ਹੋ ਜਾਏਗੀ। ਕਿਉਂਕਿ ਲਹਿੰਦੇ ਪੰਜਾਬ ਦੇ ਵਿੱਚ ਮਿੱਤਰ ਪਿਆਰੇ ਬੜੀ ਮਿਹਨਤ ਕਰਦੇ ਪਏ ਨੇ ਔਰ ਬੜੀ ਕਾਵਿਸ਼ ਕਰ ਰਹੇ ਨੇ ਔਰ ਇਨਸ਼ਾਅੱਲਾ ਇਹਨਾਂ ਨੇ ਕਾफ़ੀ ਹੱਦ ਤੱਕ ਕਾਮਯਾਬੀ ਵੀ ਹਾਸਲ ਕਰ ਲਿੱਤੀ ਹੈ ਔਰ ਆਇੰਦਾ ਵੀ ਸਰਕਾਰੀ ਸਤ੍ਹਾ ਦੇ ਉੱਤੇ ਵੀ ਕਾਮਯਾਬੀ ਹਾਸਲ ਕਰ ਲੈਣਗੇ। ਮੇਰੀ ਇਸ ਗੁਫ਼ਤਗੂ ਦਾ ਫੋਕਸ ਇਹ ਹੈ, ਮੈਂ ਹੁਣ ਅੰਗਰੇਜ਼ੀ ਦਾ ਲਫ਼ਜ਼ ਵਿੱਚ ਫੋਕਸ ਬੋਲਿਆ, ਇੰਨੀ ਇਜਾਜ਼ਤ ਮਿਲਣੀ ਚਾਹੀਦੀ ਹੈ ਕਿ ਤੁਸੀਂ ਪੰਜਾਬੀ ਦੇ ਵਿੱਚ ਉਰਦੂ, ਫਾਰਸੀ, ਅਰਬੀ, ਅੰਗਰੇਜ਼ੀ ਦੇ ਅੱਖਰ ਇਸਤੇਮਾਲ ਕਰੋ। ਬਲਕਿ ਸਾਡੇ ਸਕਾਲਰਸ ਜਿਹੜੇ ਨੇ ਉਹਨਾਂ ਨੇ ਇਸ ਦੇ ਉੱਤੇ ਕਦੀ ਕਦਗਨ ਨਹੀਂ ਕੀਤੀ। ਕਦਗਨ ਵੀ ਉਰਦੂ ਦਾ ਲਫ਼ਜ਼ ਹੈਗਾ। ਮੈਂ ਠੇਠ ਪੰਜਾਬੀ ਤੇ ਨਹੀਂ ਬੋਲਾਂਗਾ ਇੱਥੇ ਕਿਉਂਕਿ ਸਾਰੇ ਮਿੱਤਰ ਪਿਆਰੇ ਜਿਹੜੇ ਦੂਜੀਆਂ ਜ਼ਬਾਨਾਂ ਦੇ ਬੋਲਣ ਵਾਲੇ ਨੇ ਉਹ ਵੀ ਮੇਰੀ ਗੱਲ ਸਮਝਣ ਤੇ ਖਾਸ ਕਰਕੇ ਚੜ੍ਹਦੇ ਪੰਜਾਬ ਵਾਲੇ ਵੀ ਸਾਡੀ ਇਸ ਆਵਾਜ਼ ਨੂੰ ਅੱਗੇ ਪਹੁੰਚਾਉਣ ਤੇ ਉੱਥੇ ਵੀ ਇਹ ਕਰਨ ਕਿਉਂਕਿ ਮੈਨੂੰ ਇਹ ਇਲਮ ਹੈ ਕਿ ਚੜ੍ਹਦੇ ਪੰਜਾਬ ਵਾਲੇ ਹਿੰਦੀ ਜ਼ਬਾਨ ਦੇ ਵਿੱਚ ਵੀ ਗੱਲ ਕਰਦੇ ਨੇ, ਆਪਣੀ ਪੰਜਾਬੀ ਜ਼ਬਾਨ 'ਚ ਵੀ ਗੱਲ ਕਰਦੇ ਨੇ ਕਿਉਂਕਿ ਉਹਨਾਂ ਦੀ ਨੈਸ਼ਨਲ ਜ਼ਬਾਨ ਹੀ ਹਿੰਦੀ ਹੈ। ਸਾਡੀ ਨੈਸ਼ਨਲ ਜ਼ਬਾਨ, ਸਾਡੇ ਮੁਲਕ ਦੀ ਕੌਮੀ ਜ਼ਬਾਨ ਜਿਹੜੀ ਹੈ ਉਹ ਉਰਦੂ ਹੈ। ਪੰਜਾਬੀ ਸਾਡੀ ਧਰਤੀ ਦੀ ਜ਼ਬਾਨ ਹੈ, ਇਸ ਪੰਜਾਬ ਦੀ ਜ਼ਬਾਨ ਹੈ, ਮੇਰੀ ਮਾਂ ਬੋਲੀ ਦੀ ਜ਼ਬਾਨ ਹੈ। ਇਹਦੇ ਨਾਲ ਰੱਜ ਕੇ ਪਿਆਰ ਕਰੋ, ਇਹਦੇ ਨਾਲ ਰੱਜ ਕੇ ਪਿਆਰ ਕਰੋ, ਇਹਦੇ ਨਾਲ ਰੱਜ ਕੇ ਪਿਆਰ ਕਰੋ।